ਵੀ ਜਿਹੜੇ ਜਥੇਦਾਰ ਸਾਹਿਬ ਨੇ ਇੱਕ ਪੱਤਰਕਾਰਾਂ ਦੀ ਇਕੱਤਰਤਾ ਸੱਦੀ ਸੀਗੀ ਤੇ ਦੀਪਕ ਸ਼ਰਮਾ ਜੀ ਵੀ ਉੱਥੇ ਪਹੁੰਚੇ ਸੀਗੇ। ਜਿਨ੍ਹਾਂ ਦੇ ਕੋਲ ਸੋਸ਼ਲ ਮੀਡੀਆ ਦਾ ਐਕਸੈਸ ਹੋਊਗਾ ਉਹਨਾਂ ਨੇ ਸ਼ਾਇਦ ਉਹਨਾਂ ਦੀ ਤਕਰੀਰ ਸੁਣ ਲਈ ਹੋਊਗੀ। ਬਹੁਤ ਵਧੀਆ ਜਿਹੜਾ ਦੀਪਕ ਸ਼ਰਮਾ ਜੀ ਉੱਥੇ ਬੋਲੇ ਆ, ਉਸ ਚੀਜ਼ ਦੇ ਲਈ ਵਧਾਈ ਆ ਤੁਹਾਨੂੰ ਦੀਪਕ ਜੀ। ਤੇ ਤੁਹਾਨੂੰ ਉੱਥੇ ਸੱਦਿਆ ਗਿਆ, ਉੱਥੇ ਪੱਤਰਕਾਰਾਂ ਦੇ ਨਾਲ ਬਾਕੀਆਂ ਨੇ ਮਿਲ ਕੇ ਵੀ ਗੱਲਬਾਤ ਕੀਤੀ ਆ। ਇਸ ਨੂੰ ਵੱਖ-ਵੱਖ ਪਹਿਲੂਆਂ ਤੋਂ ਆਪਾਂ ਜਿਹੜਾ ਉਹ ਅੱਜ ਕੋਖਾਂਗੇ, ਉੱਥੇ ਕੀ ਹੋਇਆ, ਕੀ ਕੁਛ ਹੋਇਆ, ਉਸ ਦੇ ਬਾਰੇ ਵੀ ਜਾਣਦੇ ਹਾਂ। ਪਰ ਜਿਹੜੀ ਇੱਕ ਚਰਚਾ ਚਿਰ ਤੋਂ ਜਿਹੜੀ ਚੱਲੀ 18 ਦੇ ਜਿਹੜਾ ਜੋ ਕੁਛ ਵਾਪਰਿਆ ਉਸ ਤੋਂ ਬਾਅਦ ਦੇ ਵਿੱਚ ਫਲੈਗ ਮਾਰਚਿਸ, ਪੁਲਿਸ ਵਾਲਿਆਂ ਦਾ ਪੱਤਰਕਾਰਾਂ ਦੇ ਘਰਾਂ 'ਚ ਜਾਣਾ, ਪੁਲਿਸ ਮੋਬਾਈਲ ਫੋਨ ਇਹ ਸਾਰੀਆਂ ਚੀਜ਼ਾਂ ਜ਼ਬਤ ਕਰ ਲੈਣੀਆਂ, ਹੋਰ ਬਹੁਤ ਕੁਛ ਹੋਇਆ। ਤੇ ਇਸ ਇਕੱਤਰਤਾ ਤੋਂ ਪਹਿਲਾਂ ਵੀ ਪੁਲਿਸ ਨੇ ਬੜੀ ਜਿਹੜੀ ਉਹ ਬਾਹਰ ਜਿੱਦਾਂ ਕਹਿ ਲਓ ਵੀ ਇੱਦਾਂ ਲਾਇਆ ਸੀ, ਡਰਾ ਕੇ ਰੱਖਿਆ ਸੀਗਾ ਵੀ ਕੋਈ ਜਾਵੇ ਕੋਈ ਨਾ ਆਵੇ। ਹੁਣ ਜਿਹੜੀ ਚਰਚਾ ਦਾ ਜਿਹੜਾ ਵਿਸ਼ਾ ਹੁਣ ਦੀਪਕ ਜੀ ਇਹ ਬਣ ਰਿਹਾ ਵੀ ਜਥੇਦਾਰ ਸਾਹਿਬ ਹੋਣਾ ਨੇ ਤਾੜਨਾ ਕੀਤੀ ਸ਼੍ਰੀ ਦਮਦਮਾ ਸਾਹਿਬ ਤੋਂ, ਤੇ ਪੁਲਿਸ ਨੇ ਕਹਿੰਦੇ ਉੱਥੋਂ ਫਿਰ ਆਪਣਾ ਬੋਰੀ ਬਿਸਤਰਾ ਚੱਕ ਲਿਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਰਾਜਕਰਨ ਜੀ ਹੋਰੀ, ਕਿ ਕੱਲ ਦੀ ਜਿਹੜੀ ਇਕੱਤਰਤਾ ਹੈ ਉਹ ਪੰਜਾਬ ਦੇ ਸੰਦਰਭ 'ਚ, ਸਿੱਖ ਭਾਈਚਾਰੇ ਦੇ ਸੰਦਰਭ 'ਚ, ਔਰ ਖਾਸ ਕਰ ਸਮੁੱਚੀ ਪੱਤਰਕਾਰਤਾ, ਚਾਹੇ ਉਹ ਪੰਜਾਬ ਦੀ ਆ, ਚਾਹੇ ਉਹ ਦੇਸ਼ ਦੀ, ਚਾਹੇ ਦੁਨੀਆ ਦੀ ਆ, ਉਹਨਾਂ ਦੀ ਪੱਤਰਕਾਰਤਾ ਦੇ ਹਵਾਲੇ ਨਾਲ ਬੜਾ ਨਿਵੇਕਲਾ ਔਰ ਇੱਕ ਵੱਡੀ ਪਹਿਲ ਕਦਮੀ, ਇੱਕ ਸਾਰਥਕ ਕਦਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਚੁੱਕਿਆ ਗਿਆ। ਸੋ ਇਹ ਸ਼ਲਾਘਾਯੋਗ ਕਦਮ ਹੈ। ਉਸ ਨੂੰ ਆਪਾਂ ਬਿਲਕੁਲ ਜਿਵੇਂ ਤੁਸੀਂ ਦੁਰਸਤ ਫਰਮਾਇਆ ਕਿ ਅੱਜ 2-3 ਪੜਾਵਾਂ 'ਚ ਆਪਾਂ ਉਹਦੀ ਚਰਚਾ ਕਰਾਂਗੇ। ਜੇ ਪਹਿਲੇ ਪੜਾਅ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਕੱਲ ਇਹ ਵਿਸ਼ਾ ਵੀ ਉੱਥੇ ਸਭ ਤੋਂ ਜ਼ਿਆਦਾ ਭਾਰੀ ਰਿਹਾ ਉਸ ਚਰਚਾ ਦੇ ਵਿੱਚ, ਕਿ ਪੁਲਿਸ ਦਾ ਇਹ ਰਵੱਈਆ ਕਿਉਂ ਹੈ। ਖਾਸ ਕਰ ਗੁਰੂ ਘਰਾਂ ਦੇ ਅੱਗੇ, ਗੁਰਦੁਆਰਿਆਂ ਨੂੰ ਆਉਂਦੀ ਸੰਗਤ, ਸ਼ਹਿਰਾਂ ਦੇ ਵਿੱਚ ਨਾਕਾਬੰਦੀ, ਸੜਕਾਂ ਦੇ ਉੱਤੇ ਨਾਕਾਬੰਦੀ, ਸੋ ਉਹਦੇ ਨਾਲ ਇੱਕ ਖੌਫ ਦਾ, ਭੈ ਦਾ, ਡਰ ਦਾ ਮਾਹੌਲ ਪੈਦਾ ਕਿਉਂ ਕੀਤਾ ਜਾ ਰਿਹਾ, ਇਹ ਸਮਝ ਤੋਂ ਪਰੇ। ਜੇਕਰ 18 ਤਰੀਕ ਦੇ ਵਰਤਾਰੇ ਤੋਂ ਲੈ ਕੇ ਆਪਾਂ ਅੱਜ ਦੇ ਦਿਨ ਤੱਕ ਵੀ ਦੇਖ ਲਈਏ, 8 ਅਪ੍ਰੈਲ ਤੱਕ ਆਉਂਦਿਆਂ ਵੀ ਇਹਨਾਂ ਦਿਨਾਂ ਦੇ ਦਰਮਿਆਨ ਅੰਮ੍ਰਿਤਪਾਲ ਜਾਂ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ, ਜਾਂ ਕਈ ਫੜ ਹੋਏ, ਕਈ ਨਹੀਂ ਫੜ ਹੋਏ, ਕਿਸੇ ਨੂੰ ਅਸਾਮ ਭੇਜਿਆ, ਕਿਸੇ ਨੂੰ ਇੱਥੇ ਰੱਖਿਆ, ਬਾਅਦ ਚੋਂ ਛੱਡਿਆ, ਇਹ ਸਾਰੇ ਵਰਤਾਰੇ ਦੇ ਦੌਰਾਨ ਕਿਤੇ ਸੰਗਤ ਵੱਲੋਂ, ਕਿਤੇ ਆਵਾਮ ਵੱਲੋਂ, ਕਿਤੇ ਪੰਜਾਬ ਦੇ ਵੱਖ-ਵੱਖ ਸੰਗਠਨਾਂ ਵੱਲੋਂ ਕੋਈ ਭੰਨ ਤੋੜ, ਕੋਈ ਧਮਕੀ, ਕੋਈ ਕਾਲ, ਕੋਈ ਕਿਸੇ ਨੂੰ ਚੇਤਾਵਨੀ, ਕੋਈ ਅਜਿਹਾ ਹਵਾਲਾ ਕਿ ਜਿਹਦੇ ਨਾਲ ਲੱਗੇ ਕਿ ਹਾਂ ਸਰਕਾਰ ਦੇ ਮਤਲਬ ਕਿ ਉਲਟ ਜਾ ਕੇ ਲੋਕ ਕੋਈ ਐਕਸ਼ਨ ਲੈ ਰਹੇ ਨੇ ਜੀ, ਇਹੋ ਜਿਹਾ ਕੁਝ ਹੋਵੇ। ਫਿਰ ਸ਼ਾਂਤ ਮਾਹੌਲ ਦੇ ਵਿੱਚ, ਠਹਿਰੇ ਹੋਏ ਪਾਣੀ ਦੇ ਵਿੱਚ ਇਹ ਰੋੜੇ ਕੌਣ ਮਾਰ ਰਿਹਾ, ਇੱਟਾਂ ਕੌਣ ਮਾਰ ਰਿਹਾ, ਤੇ ਫਿਰ ਤੁਸੀਂ ਉਹਦੇ ਲਈ ਪੱਖ ਵੀ ਉਹੀ ਦਿਖਾਉਣਾ ਚਾਹੁੰਦੇ ਹੋ। ਨੈਸ਼ਨਲ ਮੀਡੀਆ ਤਾਂ ਇਹੀ ਦਿਖਾ ਰਿਹਾ ਸੀਗਾ। ਉਸ ਨੂੰ ਲੈ ਕੇ ਕੱਲ ਉੱਥੇ ਚਰਚਾ ਹੋਈ ਕਿ ਭਾਈ ਇਹ ਰਵੱਈਆ ਮਨਜ਼ੂਰ ਨੀਗਾ, ਔਰ ਉਹਦਾ ਜਿਹਦਾ ਦ੍ਰਿਸ਼ ਖਾਸ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਉਸ ਸਮੇਂ ਦੇਖਣ ਨੂੰ ਮਿਲਿਆ ਕਿ ਪੱਤਰਕਾਰਤਾ ਦੇ ਸੰਬੰਧ ਦੇ ਵਿੱਚ ਬੈਠਕ ਰੱਖੀ ਜਾਵੇ, ਜਥੇਦਾਰ ਸਾਹਿਬ ਉਹਦੀ ਕਾਲ ਦੇਣ, ਤੇ ਪਤਾ ਹੈ ਜੀ ਕਿ ਸਾਰੇ ਪੰਜਾਬ ਦੇ ਮੀਡੀਆ ਨੇ ਜਾਂ ਪੰਜਾਬ ਦੇ ਪੱਤਰਕਾਰਤਾ ਦੇ ਨੁਮਾਇੰਦਿਆਂ ਨੇ ਆਉਣਾ ਹੈ, ਤੇ ਉਸ ਲਈ ਜਦੋਂ ਪਤਾ ਹੋਵੇ ਕਿ ਜਥੇਦਾਰ ਨੇ ਬੁਲਾਏ ਨੇ ਔਰ ਏਦਾਂ ਮੀਡੀਆ ਦੇ ਨੁਮਾਇੰਦੇ ਆਉਣੇ ਨੇ, ਤਾਂ ਉਹਦੇ ਨਾਲ ਕਈ ਵਾਰ ਸੰਗਤ ਵੀ ਵੱਖਰੇ ਤੌਰ ਤੇ ਆ ਜਾਂਦੀ ਹੈ ਕਿ ਆਪਾਂ ਵੀ ਵਿਚਾਰ ਤਾਂ ਸੁਣੀਏ ਜੀ, ਕਿਉਂਕਿ ਖੁੱਲੀ ਚਰਚਾ ਸੀ, ਕਿਹੜਾ ਕੋਈ ਬੰਦ ਕਮਰਾ ਬੈਠਕ ਸੀ। ਇਸ ਲਈ ਖੁੱਲੀ ਚਰਚਾ ਦੇ ਵਿੱਚ ਸੰਗਤ ਵੀ ਵੱਡੀ ਗਿਣਤੀ ਚ ਆਈ। ਤੇ ਵੈਸੇ ਵੀ ਵਿਸਾਖੀ ਵਾਲੇ ਦਿਨ ਨੇ, ਤੇ ਉਹਨਾਂ ਦਿਨਾਂ ਦੇ ਵਿੱਚ ਆਮ ਤੌਰ ਦੇ ਉੱਤੇ 1 ਅਪ੍ਰੈਲ ਤੋਂ ਹੀ ਸੰਗਤ ਦੀ ਆਮਦ ਵੱਧ ਜਾਂਦੀ ਹੈ ਦਮਦਮਾ ਸਾਹਿਬ ਵੀ, ਤੇ 5-6 ਤਰੀਕ ਤੋਂ ਬਾਅਦ ਤਾਂ ਲਗਾਤਾਰ ਵੱਡੀ ਗਿਣਤੀ ਚ। ਪਰ ਜੋ ਅਸੀਂ ਪਿਛਲੇ 20-25 ਸਾਲਾਂ ਤੋਂ ਉੱਥੇ ਸੰਗਤ ਦੀ ਆਮਦ ਦਾ ਦ੍ਰਿਸ਼ ਦੇਖਦੇ ਆਏ ਆ ਰਾਜਕਰਨਵੀਰ ਜੀ, ਉਹ ਕੱਲ ਵੀ ਨਹੀਂ ਸੀ। ਇਹਦਾ ਮਤਲਬ ਤੁਸੀਂ ਡਰਾ ਰਹੇ ਹੋ, ਤੁਸੀਂ ਭੈ ਪੈਦਾ ਕਰ ਰਹੇ ਹੋ, ਔਰ ਉਹਦੇ ਨਾਲੋਂ ਵੀ ਵੱਡਾ ਭੈ ਕੱਲ ਵਾਲੀ ਬੈਠਕ ਦੇ ਵਿੱਚ ਸਰਕਾਰ ਵੱਲੋਂ, ਪੁਲਿਸ ਵੱਲੋਂ ਜਾਂ ਕੇਂਦਰ ਵੱਲੋਂ ਇਹ ਜਵਾਬ ਦੇ ਦੇਵੇ ਸਰਕਾਰ ਕਿ ਕਿਹਦੇ ਹਦਾਇਤਾਂ ਤੇ ਹੋਇਆ। ਕੀ ਪੁਲਿਸ ਨੇ ਆਪ ਮੁਹਾਰੇ ਕਰ ਲਿਆ, ਕੀ ਪੰਜਾਬ ਸਰਕਾਰ ਦੇ ਹੁਕਮ ਤੇ ਕਰ ਲਿਆ, ਕੀ ਦਿੱਲੀ ਵਾਲੇ ਆਕਾਮਾਂ ਦੇ ਹੁਕਮ ਤੇ ਕਰ ਲਿਆ, ਕਿ ਉਹਦੇ ਨਾਲੋਂ ਵੀ ਉੱਪਰ ਜਿਹੜੇ ਆਕਾਮਾਂ ਦੇ ਵੀ ਆਕਾ ਬੈਠੇ ਨੇ ਬੀਜੇਪੀ, RSS ਸੰਘ ਵਾਲੇ, ਉਹਨਾਂ ਦੇ ਹੁਕਮਾਂ ਤੇ ਕਰ ਲਿਆ। ਇੱਕ ਦਿਨ ਪਹਿਲਾਂ ਦਮਦਮਾ ਸਾਹਿਬ ਦੇ ਵਿੱਚ ਪੁਲਿਸ ਫਲੈਗ ਮਾਰਚ, ਬਾਜ਼ਾਰਾਂ ਦੇ ਵਿੱਚੋਂ, ਗਲੀਆਂ ਦੇ ਵਿੱਚੋਂ, ਗੁਰਦੁਆਰਾ ਸਾਹਿਬ ਦੇ ਮੂਹਰੇ। ਕੱਲ ਵੀ ਜਦੋਂ ਅਸੀਂ ਪਹੁੰਚੇ ਤਾਂ ਸਾਡੇ ਮੂਹਰੇ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੀਆਂ, ਤਾਊ ਤਾਊ ਤਾਊ, ਗੁਰੂ ਘਰ ਕੰਨੀ ਨੂੰ, ਡਿਓਢੀ ਸਾਹਿਬ ਕੰਨੀ ਨੂੰ। ਸੋ ਇਹ ਸਿਰਾ ਦ੍ਰਿਸ਼ ਤਾਂ ਇਹ ਭੈ ਪੈਦਾ ਕਰਨ ਵਾਲਾ। ਹੋਰ ਛੱਡੋ, ਕੱਲ ਸਾਰੇ ਲਗਭਗ ਨੈਸ਼ਨਲ ਮੀਡੀਆ ਨੇ ਜਾਂ ਸੋ ਕਾਲਡ ਆਪਣੇ ਆਪ ਨੂੰ ਕਹਾਉਂਦੇ ਪੱਤਰਕਾਰਤਾ ਦੇ ਥੰਮ ਵਾਲੇ ਲੀਡਰਾਂ ਨੇ, ਲੀਡਰ ਨੇ ਉਹ ਪੂਰੇ ਤਰ੍ਹਾਂ ਦੇ ਬਣੇ ਹੋਏ ਕਿ ਹਾਂ ਹੈ ਨਾ, ਅਸੀਂ ਕਿਹੜੀ ਧਰਦੀ ਬੋਲੀ ਬੋਲਣੀ ਆ, ਉਹਨਾਂ ਦੇ ਨੁਮਾਇੰਦੇ ਨੇ, ਉਹਨਾਂ ਦੇ ਬੁਲਾਰੇ ਨੇ। ਬਿਲਕੁਲ, ਉਹਨਾਂ ਨੇ ਕੱਲ ਇਹ ਸੁਨੇਹਾ ਖੂਬ ਫੈਲਾਇਆ
ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ ਗਈ ਪੱਤਰਕਾਰਤਾ ਦੀ ਬੈਠਕ ਦੌਰਾਨ ਅੰਮ੍ਰਿਤਪਾਲ ਆ ਸਕਦਾ ਜੀ। ਲੈ ਅੰਮ੍ਰਿਤਪਾਲ ਇਸ ਮਤਲਬ ਉਸ ਬੈਠਕ ਦਾ ਉਦੇਸ਼ ਬਦਲਣ ਦੀ, ਉਹਦਾ ਏਜੰਡਾ ਬਦਲਣ ਦੀ, ਉਹਦੀ ਇੱਕ ਅਪਰੋਚ ਬਦਲਣ ਦੀ, ਅਕਾਲ ਤਖਤ ਸਾਹਿਬ ਵੱਲੋਂ ਇਹ ਪਹਿਲ ਕਦਮੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ, ਇਹ ਕਿਹਦੇ ਹੁਕਮਾਂ ਤੇ ਜੇਕਰ ਸਰਕਾਰ ਨੇ ਨਹੀਂ ਕੀਤਾ, ਜੇਕਰ ਪੁਲਿਸ ਨੇ ਇਹ ਸੁਨੇਹਾ ਨਹੀਂ ਦਿੱਤਾ, ਤਾਂ ਫਿਰ ਮੀਡੀਆ ਦਾ ਖੰਡਨ ਕਿਹਨੇ ਕਰਨਾ ਸੀ? ਤੇ ਸਰਕਾਰ ਕਹਿੰਦੀ ਕਿ ਬਿਲਕੁਲ ਝੂਠ ਹੈ, ਸਾਡੀ ਇਹ ਕੋਈ ਟਿੱਪਣੀ ਨਹੀਂ, ਸਾਡੇ ਵੱਲੋਂ ਕੋਈ ਬਿਆਨ ਨਹੀਂ, ਨਾ ਅਸੀਂ ਇਹ ਜਿਹਾ। ਫਿਰ ਜੇ ਚੈਨਲ ਨੇ ਚਲਾਈ ਦੱਸਣ ਕਿ ਹਾਂ ਭਾਈ ਕਿਹਦੇ ਹਵਾਲੇ ਨਾਲ ਖਬਰ ਹੈ ਤੁਹਾਡੇ ਕੋਲ, ਹਵਾਲਾ ਦੇਣ। ਇਹ ਕੱਲ ਪੂਰਾ ਮਾਹੌਲ ਉੱਥੇ ਬਣਾਇਆ ਗਿਆ ਔਰ ਇਸੇ ਮਾਹੌਲ ਨੂੰ ਮਤਲਬ ਲੋਕਾਂ 'ਚ ਪੈਨਿਕ ਸੀ ਕਿ ਹੁਣ ਇਹ ਵਿਸਾਖੀ ਤੱਕ ਇਹ ਮਾਹੌਲ ਬਣਾ ਕੇ ਰੱਖੋਗੇ ਤਾਂ ਕਿ ਸੰਗਤ ਘੱਟ ਆਵੇ ਜਾਂ ਅੰਮ੍ਰਿਤਪਾਲ ਤੇ ਦਬਾਅ ਬਣਾ ਲਈਏ, ਅੰਮ੍ਰਿਤਪਾਲ ਫੜਿਆ ਨਹੀਂ ਫੜਿਆ, ਫੜਨਾ ਹੈ ਨਹੀਂ ਫੜਨਾ, ਤੁਹਾਡੀ ਨਾਕਾਮੀ ਹੈ, ਤੁਹਾਡੀ ਫੇਲੀਅਰ ਹੈ, ਤੁਹਾਡੀ ਕਾਮਯਾਬੀ ਹੈ, ਉਹਦੇ ਪਿੱਛੇ ਉਸ ਕਹਾਣੀ ਦੇ ਨਾਲ ਇਸ ਐਪੀਸੋਡ ਨੂੰ ਜੋੜਨਾ, ਇਹਦਾ ਮਤਲਬ ਤੁਸੀਂ ਲੋਕਾਂ ਦੇ ਵਿੱਚ ਮਾਹੌਲ ਖੌਫ ਦਾ ਪੈਦਾ ਕਰ ਰਹੇ ਹੋ, ਜਿਸ ਨੂੰ ਲੈ ਕੇ ਜਥੇਦਾਰ ਸਾਹਿਬ ਕੱਲ ਸਖਤ ਨਜ਼ਰ ਆਏ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੱਲ ਦੋ ਗੱਲਾਂ ਕੀਤੀਆਂ। ਇੱਕ ਤਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ, ਠੀਕ ਹੈ, ਕਿ ਆਹ ਪੁਲਿਸ ਫੋਰਸਾਂ ਦੇ ਰਾਹੀਂ, ਚਾਹੇ ਉਹ ਨੀਮ ਫੌਜੀ ਦਸਤੇ ਨੇ, ਚਾਹੇ ਕੇਂਦਰੀ ਏਜੰਸੀਆਂ ਨੇ, ਚਾਹੇ ਪੰਜਾਬ ਦੇ ਨੁਮਾਇੰਦੇ ਨੇ, ਆਹ ਧੱਕਾਸ਼ਾਹੀ ਮਨਜ਼ੂਰ ਨਹੀਂ। ਤੁਸੀਂ ਤਾਂ ਕਹਿੰਦੇ ਆਪਣੇ ਮੁਲਾਜ਼ਮਾਂ ਨਾਲ ਦਾ ਵੀ ਸ਼ੋਸ਼ਣ ਕਰੀ ਜਾਂਦੇ ਹੋ ਕਿ ਉਹ ਧੁੱਪ ਛਾਂ ਦੇ ਵਿੱਚ, ਕੱਲ ਜਿੰਨੀ ਸੰਗਤ ਸੀ ਉਹਦੇ ਨਾਲੋਂ ਵੱਧ ਸਿਵਲ ਵਰਦੀ ਦੇ ਵਿੱਚ ਪੁਲਿਸ ਬਿਠਾਈ ਸੀ। ਤੁਸੀਂ ਆਪਣੀ ਗੱਲ 'ਚ ਕਿਹਾ ਵੀ ਇਹਨਾਂ ਦੀਆਂ ਜਰਾਬਾਂ ਤੋਂ ਚੈੱਕ ਕਰ ਲਓ, ਹਾਂ ਜਰਾਬਾਂ ਦੇਖ ਲਿਆ ਕਰੋ, ਪਤਾ ਲੱਗ ਜੂਗਾ ਰੰਗ ਤੋਂ ਕਿਆ ਇਹਨਾਂ ਕੱਪੜਿਆਂ ਤੋਂ। ਸੋ ਇਸ ਲਈ ਉਹ ਹਰ ਥਾਂ ਔਰ ਉਹ ਪਹਿਚਾਣੇ ਜਾਂਦੇ ਨੇ। ਤੇ ਉਸ ਤੋਂ ਬਾਅਦ ਜਿਹੜੀ ਵਰਦੀਆਂ ਪਾ ਕੇ ਡਿਓਢੀ ਸਾਹਿਬ ਦੇ ਮੂਹਰੇ ਤੱਕ ਜਿਹੜੀ ਡਿਓਢੀ ਆ ਤੱਕ ਦਮਦਮਾ ਸਾਹਿਬ ਦੇ ਮੁੱਖ ਦੁਆਰ ਹੈ ਅੰਦਰ ਗੁਰੂ ਘਰ 'ਚ ਦਾਖਲ ਹੋਣ ਦੇ ਲਈ, ਉੱਥੇ ਤੱਕ ਪੁਲਿਸ ਨੇ ਆਪਣੇ ਬੈਰੀਕੇਡ ਲਾ ਕੇ, ਵੱਡਾ ਤਾਮਚਮ ਬਾਜ਼ਾਰ ਤੋਂ ਆਉਂਦੇ ਵੱਡੇ ਲੋਹੇ ਦੇ 8-8 10-10 ਫੁੱਟ ਦੇ ਬੈਰੀਕੇਡ ਲਾ ਕੇ, ਮਤਲਬ ਗੱਡੀਆਂ ਦੇ ਅੰਦਰ ਵੜ ਕੇ ਦੇਖਣ ਦੀ ਕੋਸ਼ਿਸ਼, ਉਹ ਸਾਰਾ ਕੁਝ। ਤੇ ਫਿਰ ਜੇ ਇੰਨੇ ਹੀ ਦੇਖਦੇ ਸੀ ਤਾਂ ਫਿਰ ਤਾਂ ਅੰਮ੍ਰਿਤਪਾਲ ਲੰਘਦਾ ਹੀ ਨਾ। ਜੇ ਇੰਨੀ ਤੁਹਾਡੀ ਨਜ਼ਰ ਤੇਜ਼ ਸੀ, ਦੂਰਬੀਨ ਲੱਗੀਆਂ ਸੀ ਤੁਹਾਡੀਆਂ ਅੱਖਾਂ 'ਚ, ਫਿਰ ਅੰਮ੍ਰਿਤਪਾਲ ਕਿਵੇਂ ਲੰਘ ਗਿਆ? ਤੇ ਹੁਣ ਆਮ ਸੰਗਤ ਨੂੰ, ਸੋ ਇਸ ਨੂੰ ਲੈ ਕੇ ਕੱਲ ਉਹਨਾਂ ਨੇ ਸਖਤ ਕਿਹਾ ਕਿ ਚਾਹੇ ਕੇਂਦਰ ਹੈ, ਚਾਹੇ ਸੂਬਾ ਹੈ, ਚਾਹੇ ਪੁਲਿਸ ਹੈ, ਇਹ ਮਨਜ਼ੂਰ ਨਹੀਂਗਾ ਕਿ ਤੁਸੀਂ ਇਹ ਫੋਰਸਾਂ ਹਟਾਓ, ਇਹਨਾਂ ਨੂੰ ਲਾਂਭੇ ਕਰੋ, ਇਹਨਾਂ ਨੂੰ ਪਰੇ ਕਰੋ। ਤੇ ਇਹ ਸਾਰੇ ਦੇ ਉੱਤੇ ਉਹਨਾਂ ਨੇ ਜਦੋਂ ਇਹ ਟਿੱਪਣੀ ਕੀਤੀ, ਤਦ ਉਹ ਤੋਂ ਬਾਅਦ ਰਾਜਕਰਨ ਜੀ ਸ਼ਾਮ ਢਲਦਿਆਂ ਉੱਥੋਂ ਨੀਮ ਫੌਜੀ ਦਸਤੇ ਗੁਰੂ ਘਰ ਮੂਹਰਿਓਂ ਮੁੱਖ ਐਂਟਰੀ ਤੋਂ, ਮੁੱਖ ਚੌਂਕ ਤੋਂ ਹਟਾਏ ਗਏ, ਪੁਲਿਸ ਦੀ ਗਿਣਤੀ ਘਟਾਈ ਗਈ। ਸੋ ਇਹ ਇੱਕ ਚੰਗਾ ਸੁਨੇਹਾ। ਸੋ ਪਰ ਜਥੇਦਾਰ ਸਾਹਿਬ ਉਹਨਾਂ ਨੇ ਇੱਕ ਗੱਲ ਹੋਰ ਕਹੀ, ਕਹਿੰਦੇ ਕਿ ਇੱਥੇ ਹਰ ਸਾਲ 10-15 ਲੱਖ ਸੰਗਤ ਮੱਥਾ ਟੇਕਦੀ ਆ, ਤੇ ਇਸ ਵਾਰ ਮੈਂ ਅਚੇਚਾ ਅਪੀਲ ਕਰਦਾ ਕਿ ਵੱਧ ਆਓ, ਤਾਂ ਕਿ ਸਰਕਾਰ ਨੂੰ ਦੱਸ ਸਕੀਏ ਕਿ ਅਸੀਂ ਗੁਰੂ ਘਰ ਨਾਲ ਆਸਥਾ ਨਾਲ ਜੁੜੇ ਆ, ਅਸੀਂ ਇਹਨਾਂ ਧਾਰਮਾਂ ਨਾਲ ਜੁੜੇ ਆ, ਅਸੀਂ ਅਕੀਦੇ ਨਾਲ ਜੁੜੇ ਆ, ਅਸੀਂ ਤੁਹਾਡੇ ਖੌਫ ਤੋਂ ਥੋੜਾ ਡਰਨ ਵਾਲੇ। ਸੋ ਇਸ ਲਈ ਕਹਿੰਦੇ ਮੈਂ ਅਪੀਲ ਕਰਦਾ ਕਿ ਸੰਗਤ ਵੱਧ ਆਓ। ਪਰ ਨਾਲ ਹੀ ਉਹਨਾਂ ਨੇ ਕਿਹਾ ਹੁਣ ਨੈਸ਼ਨਲ ਟੈਲੀਵਿਜ਼ਨ ਵਾਲੇ ਐ ਨਾ ਚਲਾ ਦੇਣ ਕਿ ਮੈਂ ਸਰਬੱਤ ਖਾਲਸਾ ਬੁਲਾ ਲਿਆ ਸੰਗਤ ਨੂੰ, ਕਿ ਮੈਂ ਸੰਗਤ ਨੂੰ ਆਮਦ ਲਈ ਅਪੀਲ ਕੀਤੀ ਆ, ਅਸੀਂ ਸਰਬੱਤ ਖਾਲਸਾ ਨਹੀਂ ਬੁਲਾਇਆ ਏਦਾਂ। ਤੇ ਫਿਰ ਉਹਦੇ ਬਾਅਦ ਹੀ ਜਦੇ ਉੱਥੇ ਕੈਮਰੇ ਦਿਖਾਉਣ ਲੱਗ ਗਏ ਕੁਝ, ਤੇ ਜਦੇ ਫੁਟੇਜ ਆ ਗਈ ਜਥੇਦਾਰ ਸਾਹਿਬ ਦੇ ਬੋਲਦੇ ਕਿਹਾ ਲਓ ਜੀ ਦੇਖੋ, ਕਈ ਚੈਨਲ ਤਾਂ ਇਹੀ ਚਲਾਈ ਜਾਂਦੇ ਨੇ ਕਿ ਅੰਮ੍ਰਿਤਪਾਲ ਕੇ ਵਿਚਾਲੇ ਜਥੇਦਾਰ, ਮਤਲਬ ਪਤਾ ਨਹੀਂ ਕਿਹੜੀ ਗੱਲ ਦਾ ਕੀ ਅਰਥ ਬਣਾਇਆ ਗਿਆ। ਪਰ ਕੱਲ ਬੁਲਾਰਿਆਂ ਨੇ ਵੀ, ਪੱਤਰਕਾਰਤਾ ਸੰਬੰਧਿਤ ਨੁਮਾਇੰਦਿਆਂ ਨੇ ਵੀ, ਔਰ ਜਥੇਦਾਰ ਸਾਹਿਬ ਹੋਰਾਂ ਨੇ ਵੀ ਇਸ ਗੱਲ ਦੀ ਪੁਰਜੋਰ ਮਤਲਬ ਖੰਡਨ ਕੀਤਾ, ਨਿੰਦਾ ਕੀਤੀ, ਇਹ ਤਾੜਨਾ ਕੀਤੀ ਕਿ ਇਸ ਨੂੰ ਪੁਲਿਸ ਰਾਜ ਨਾ ਬਣਾਓ, ਇਸ ਸ਼ਾਂਤ ਮਾਹੌਲ ਦੇ ਵਿੱਚ, ਸ਼ਾਂਤ ਬਹਿੰਦੇ ਪਾਣੀ ਦੇ ਵਿੱਚ ਪੱਥਰ ਨਾ ਮਾਰੋ। ਸੋ ਇਸ ਲਈ ਉਹਦੀ ਅਪੀਲ ਮੇਰਾ ਖਿਆਲ ਉਹ ਕੰਮ ਕੀਤੀ। ਸਰਕਾਰ ਨੂੰ ਜਾਂ ਸਮਝ ਆ ਗਈ ਜਾਂ ਸਰਕਾਰ ਨੂੰ ਉਹਦਾ ਅਸਰ ਦਿਖਣ ਲੱਗ ਗਿਆ ਕਿ ਇਹ ਸੁਨੇਹਾ ਵੱਡਾ ਹੁੰਦਾ ਜਾ ਰਿਹਾ। ਸੋ ਇਸ ਲਈ ਉਹਨਾਂ ਨੇ ਉਹ ਕੱਲ ਪੁਲਿਸ ਫੋਰਸ ਘਟਾ ਕੇ ਇੱਕ ਸਿਆਣਪ ਭਰਿਆ ਕਦਮ ਹੈ। ਉਹ ਕਹਿੰਦੇ ਤੁਸੀਂ ਆਪਣੇ ਮੁਲਾਜ਼ਮਾਂ ਦਾ ਸ਼ੋਸ਼ਣ ਕਰੀ ਜਾਂਦੇ, 16 ਤਰੀਕ ਤੱਕ ਕਹਿੰਦੇ ਛੁੱਟੀਆਂ ਰੱਦ। ਸੋ ਆਪਾਂ ਇੱਕ ਦਿਨ ਪਹਿਲਾਂ ਇਸੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਪੁਲਿਸ ਵਾਲਿਆਂ ਨਾਲ ਵੀ ਤਾਂ ਸ਼ੋਸ਼ਣ ਹੁੰਦਾ ਨਾ, ਉਹਨਾਂ ਦਾ ਵੀ ਪਰਿਵਾਰ ਆ, ਉਹਨਾਂ ਦੀ ਜ਼ਿੰਮੇਵਾਰੀ ਆ। ਹੁਣ ਉਹ ਡਿਊਟੀ ਦੇ ਵੱਜੇ ਨੇ, ਉਹਨਾਂ ਚੋਂ ਕਿੰਨੇ ਹੋਣੇ, ਮੈਂ ਕੱਲ ਮਤਲਬ ਕਈ ਪੁਲਿਸ ਵਾਲੇ ਕੱਲ ਨਾ ਉੱਥੇ ਰੋਟੀ ਨਾਲ ਡੱਬੇ ਲੈ ਕੇ ਆਏ ਸੀ ਆਪਣੇ ਮਿੱਤਰਾਂ ਸੱਜਣਾ ਲਈ, ਗੱਡੀ ਚੋਂ ਡੱਬੇ ਲਾ ਰਹੇ ਸੀ, ਠੀਕ ਹੈ, ਉਹਨਾਂ ਦੀਆਂ ਗੱਡੀਆਂ ਦੇ ਉੱਤੇ ਉਹ ਫੋਟੋਆਂ ਲੱਗੀਆਂ ਨੇ ਜਿਨ੍ਹਾਂ ਦੀ ਭਾਲ ਕਦੇ ਪੁਲਿਸ ਕਰਦੀ ਰਹੀ ਹੈ ਜਾਂ ਕਰਦੀ ਹੈ ਅੱਜ ਕੱਲ, ਦੇਖ ਲਓ। ਤੇ ਫਿਰ ਇਹਦਾ ਮਤਲਬ ਉਹ ਵੀ ਆਪਣੀ ਨਿੱਜੀ ਜ਼ਿੰਦਗੀ 'ਚ ਤਾਂ ਕੁਛ ਹੋਰ ਤਰ੍ਹਾਂ ਜਿਉਂਦੇ ਨੇ ਨਾ, ਪਰ ਉਹ ਡਿਊਟੀ ਦੇ ਵੱਜੇ ਮਤਲਬ ਕਿ ਕਿੰਨੇ ਘੰਟੇ, ਕਿੰਨੇ ਦੇਰ ਕਿੱਥੇ ਤੁਸੀਂ ਬਿਠਾਏ ਨੇ,
ਉਹ ਫਿਰ ਇਸ ਹਵਾਲੇ ਨਾਲ ਮਤਲਬ ਤੁਸੀਂ ਪੰਜਾਬ ਦਾ ਟੈਂਪਰ ਸਮਝਦੇ ਹੀ ਨਹੀਂ, ਹੂੰ ਤੁਸੀਂ ਪੰਜਾਬ ਦੀਆਂ ਭਾਵਨਾਵਾਂ ਨੂੰ ਸਮਝਦੇ ਹੀ ਨਹੀਂ। ਤੇ ਜਦੋਂ ਧੱਕਾ ਕਰਦੇ ਹੋ, ਦਬਾਉਂਦੇ ਹੋ, ਸਾਹਮਣੇ ਹੋ ਰਿਐਕਟ ਹੁੰਦਾ, ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਇਹ ਤਾਂ ਇਦਾਂ ਮਤਲਬ ਕਿ ਕੁਝ ਹਾਂ ਗਲਤ ਕਰਦੇ ਆ ਜੀ। ਸੋ ਇਸ ਲਈ ਇਸ ਹਵਾਲੇ ਨਾਲ ਕੱਲ ਇੱਕ ਚੰਗਾ ਸੁਨੇਹਾ ਗਿਆ ਔਰ ਉਹਦਾ ਪੋਜ਼ਿਟਿਵ ਸੰਕੇਤ, ਇਹ ਚੰਗੀ ਗੱਲ ਹੈ ਜੇਕਰ ਮਾਨਵਰਾਂ ਨੇ ਪਹਿਲ ਕਦਮੀ ਕੀਤੀ ਹੋਵੇ, ਗ੍ਰਹਿ ਮੰਤਰੀ ਨੇ ਉਹ ਪੰਜਾਬ ਦੇ, ਹੈ ਨਾ। ਚੰਗੀ ਗੱਲ ਹੈ ਜੇਕਰ ਪੰਜਾਬ ਦੀ ਸਮੁੱਚੀ ਸਰਕਾਰ ਨੇ ਜਾਂ ਪੰਜਾਬ ਪੁਲਿਸ ਦੇ ਮੁੱਖ ਨੁਮਾਇੰਦਿਆਂ ਨੇ ਇਹ ਪਹਿਲ ਕਦਮੀ ਕੀਤੀ ਹੋਵੇ ਕਿ ਹਾਂ ਉਹਨਾਂ ਨੂੰ ਸਮਝ ਆਈ ਹੋਵੇ ਕਿੰਨਾ ਅਸੀਂ ਆਪਣੇ ਵੱਲੋਂ ਇਹ ਸੁਰੱਖਿਆ ਦਿਖਾਉਣ ਦੇ ਚੱਕਰ 'ਚ ਕਿਤੇ ਪੰਜਾਬ ਨੂੰ ਪੀੜਤ ਧਿਰ ਤਾਂ ਨਹੀਂ ਦਿਖਾਈ ਜਾਂਦੇ। ਸੋ ਜੇ ਕੱਲ ਵੀ ਸਮਝ ਆ ਗਈ ਹੋਵੇ ਤਾਂ ਵੀ ਧੰਨਵਾਦ। ਜੀ ਜੀ ਬਿਲਕੁਲ। ਤੇ ਪੁਲਿਸ ਵਾਲਿਆਂ ਦੇ ਨੂੰ ਦੇਖਿਆ, ਉਹਨਾਂ ਨਾਲ ਗੱਲਬਾਤ ਵੀ ਹੋਈ ਕਿਸੇ ਦੇ ਨਾਲ, ਕਿਸੇ ਨੇ ਕੁਝ ਆਫ ਦਾ ਰੈਕਡ ਕੋਈ ਗੱਲਾਂ ਵੀ ਇਦਾਂ ਕੀਤੀਆਂ? ਜੀ 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 ਬਿਲਕੁਲ ਹੋਈਆਂ। ਵੱਡੇ ਅਫਸਰ ਮਤਲਬ ਬੜੇ ਤਾਰੇ ਵਾਲੇ ਅਫਸਰ ਗੇਟਾਂ ਤੋਂ ਅੰਦਰ ਆਉਂਦੇ ਹੀ, ਬਾਜ਼ਾਰ ਚੋਂ ਅੰਦਰ ਦਾਖਲ ਹੁੰਦੇ ਹੀ, ਜਾਂ ਜਦੋਂ ਅਸੀਂ ਅੰਦਰ ਜੋੜਾ ਘਰ ਕੋਲ ਜੋੜੇ ਲਾ ਰਹੇ ਸੀ ਜਾਂ ਪਾਰਕਿੰਗ ਚੋਂ ਨਿਕਲ ਕੇ ਆ ਰਹੇ ਸੀ, ਕਿੰਨੇ ਹੀ ਵੱਖ ਵੱਖ ਅਫਸਰ ਜਿਹੜੇ ਪਹਿਚਾਣਦੇ ਨੇ, ਮਤਲਬ ਜਾਣਦੇ ਨਹੀਂ ਮੈਂ ਕਹਿ ਰਿਹਾ, ਜਿਹੜੇ ਪਹਿਚਾਣਦੇ ਨੇ, ਹੈ ਨਾ। ਤੋ ਉਹ ਮਿਲੇ ਤੇ ਉਹਨਾਂ ਨੇ ਕਿਹਾ ਵੀ ਕਿ ਅੱਜ ਤਾਂ ਤੁਹਾਡੇ ਲਈ ਮੀਟਿੰਗ ਹੈ ਜੀ, ਅੱਜ ਤਾਂ ਤੁਹਾਡਾ ਦਿਨ ਹੈ ਜੀ, ਹੈ ਨਾ। ਤੇ ਫਿਰ ਅਸੀਂ ਉਹਨਾਂ ਨੂੰ ਵੀ ਕਿਹਾ ਮੈਂ ਜੀ ਫਿਰ ਦਿਨ ਸਾਡਾ ਤੇ ਹੈ ਨਾ, ਕਾਰਜ ਸਾਡਾ ਅੱਜ, ਤੇ ਫਿਰ ਤੁਸੀਂ ਇੱਥੇ ਕਾਹਨੂੰ, ਤੁਸੀਂ ਤਾਂ ਆਰਾਮ ਕਰਦੇ, ਹੈ ਨਾ। ਤੇ ਨਹੀਂ ਕਹਿੰਦੇ ਜੀ ਬਸ ਡਿਊਟੀ ਦੇ ਬੱਜੇ ਆ ਜੀ। ਤੇ ਅਸੀਂ ਉਹਨਾਂ ਨੂੰ ਵੀ ਕਹਿ ਕੇ ਮੈਂ ਕਿਹਾ ਜੇ ਦੇਖੋ ਇਹ ਤੁਹਾਨੂੰ ਠੀਕ ਲੱਗਦਾ ਕਿ ਸੰਗਤ ਦੇ ਉੱਤੇ ਅਸਰ ਜਾਂਦਾ, ਕਿ ਤੁਹਾਨੂੰ ਪਛਾਣ ਤਾਂ ਰਹੀ ਨੇ ਸਾਰੇ, ਹੈ ਨਾ, ਤੇ ਚਾਹੇ ਦੂਜੇ ਬੈਠੇ ਨੇ, ਤੇ ਉਹ ਵੀ ਕਹਿੰਦੇ ਜੀ ਚਲੋ ਕਰਨਾ ਪੈਂਦਾ ਜੀ। ਹੁਣ ਮਤਲਬ ਆਪਾਂ ਪਤਾ ਹੈ ਕਿ ਉੱਪਰ ਤੋਂ ਉੱਪਰ ਹੁਕਮਾਂ ਦੇ ਬੱਜੇ ਨੇ, ਉਹ ਤਾਂ ਹੁਕਮਾਂ ਦੇ ਬੱਚੇ ਨੇ, ਉਹ ਤਾਂ ਤਾਮੀਲ ਕਰਨ ਵਾਲੇ ਨੇ, ਪਰ ਹੁਕਮ ਕੌਣ ਦਿੰਦਾ, ਆਕਾ ਕੌਣ ਹੈ, ਉਹ ਗੱਲ ਆ। ਸੋ ਉਹ ਸਵਾਲ ਵੱਡਾ ਜੀ।